बिस्मिल्लाहिर्रहमानिर्रहीम अस्सलाम वालेकुम। खेड़ा दे नाल मैं मुफाज करीम। नाज़रीन, फीफा वर्ल्ड कप का रंगारंग मेला जारी है तो कल अर्जेंटाइन ने इजिप्ट को 3-2 तो शिकस्त देकर क्वार्टर फाइनल ਲਈ ਕੁਆਲੀਫਾਈ ਕਰ ਲਿਆ। मतलब कभी भी ਅਸੀਂ ਇਵੇਂ ਦਾ ਕੰਟਰੋਵਰਸ਼ੀਅਲ ਮੈਚ ਨਹੀਂ ਵੇਖਿਆ ਸੀ। ਇੰਨਾ ਮੁਤਨਾਜ਼ਿਮ ਮੈਚ ਕਿ ਜਿਹੜਾ ਕੋਚ ਹੈ ਇਜਿਪਟ ਦਾ ਉਹਨੂੰ ਵੀ ਯੈਲੋ ਕਾਰਡ ਦਿਖਾ ਦਿੱਤਾ ਗਿਆ ਹੈ। ਮੈਚ ਦੀ ਤਰ੍ਹਾਂ ਤੁਹਾਨੂੰ ਸਟੈਟਸ ਬਾਰੇ ਦੱਸਦੇ ਹਾਂ। ਇਜਿਪਟ ਨੇ ਹਾਫ ਟਾਈਮ ਤੱਕ ਲੀਡ ਹਾਸਿਲ ਕੀਤੀ। ਮੈਸੀ ਨੂੰ ਪੈਨਲਟੀ ਕਿੱਕ ਮਿਲ ਗਿਆ ਲੇਕਿਨ ਉਹ ਪੈਨਲਟੀ ਕਿੱਕ ਨਹੀਂ ਕਰ ਸਕੇ। ਲੇਕਿਨ ਫਿਰ ਹਾਫ ਟਾਈਮ ਤੋਂ ਬਾਅਦ ਇੱਕ ਹੋਰ ਗੋਲ ਕੀਤਾ ਜੀ ਮੁਸਤਫਾ ਜ਼ਿਕੋ ਨੇ, ਇਜਿਪਟ ਦੇ ਬੜੇ ਜ਼ਬਰਦਸਤ ਖਿਲਾੜੀ ਨੇ, ਉਹ ਵੀ ਫਾਉਲ ਕਰਾਰ ਦਿੱਤਾ। ਫਿਰ अर्जेंटाइन टीम ने जिस तरह कम बैक किया तारीफ बनती है जी। 3 गोल खड़काते वो भी इजिप्ट के खिलाफ। लेकिन जो आखिरी गोल सीगा क्लीयरली असी वेख्या कि सलाह नूं गिराउण की कोशिश की गई है, लेकिन VAR यानी विरचुअल असिस्टेंट की जी फैसिलिटी सी वो इजिप्ट की टीम नूं नहीं दी गई, जिसके बाद बड़ा रौला पिया होया। तो इजिप्ट ने तो कहता जी यह सारा मैच रिग्ड सीगा यानी फिक्स सीगा, असी हुण कोई फीफा का मैच नहीं वेखांगे। वैसे असी भी इवें दा कोई कंट्रोवर्शियल मैच नहीं वेख्या। साडे नाल मौजूद ने फैसल इकबाल साहब, कौमी फुटबॉलर ने जी, साबिक कप्तान भी रह चुके हैं पाकिस्तान फुटबॉल टीम ने, तो सर्टिफाइड कोच ने। बहुत बहुत शुक्रिया सर जी तुहाडे वक्त का। पहलां तो कल दे मैच बारे ਅਸੀਂ ਗੱਲ ਕਰਦੇ ਹਾਂ। ਤੁਸੀਂ ਵੀ ਇਵੇਂ ਦਾ ਕੋਈ ਮੁਤਨਾਜ਼ਿਆ ਤਰੀਨ ਮੈਚ ਵੇਖਿਆ ਤੇ ਜਿਹੜੇ ਰੂਲਸ ਐਂਡ ਰੈਗੂਲੇਸ਼ਨਸ ਨੇ ਜਿਹੜੇ ਕੱਲ ਅਸੀਂ ਆਪਣੇ ਜਿਹੜੇ ਵਿਊਅਰਸ ਨੇ ਉਹਨਾਂ ਨੂੰ ਜ਼ਰਾ ਸਮਝਾਓ। ਬੜੇ ਕਨਫਿਊਜ਼ਨ ਨੇ ਜੀ, ਵੀ ਬਿਲਕੁਲ ਹਰ ਤਰਫ ਫੈਲੀ ਹੋਈ ਹੈ ਜੀ। ਬਹੁਤ ਸ਼ੁਕਰੀਆ ਫਰਾਨ ਮੁਫਾਜ਼ ਸਾਹਿਬ, ਬਹੁਤ ਸੀ ਬੜਾ ਪ੍ਰੋਡਕਸ਼ਨ ਦੇ ਮੈਚ ਦਾ ਜਿਨ੍ਹਾਂ ਨੇ ਇਹ ਦੇਖਣਾ ਬੜਾ ਅੰਦਾਜ਼ ਹੋ ਗਿਆ ਜੀ ਕਿ ਕਿੰਨਾ ਹਾਈ ਇਲੈਕਟ੍ਰਿਸਿਟੀ ਦਾ ਮੈਚ ਕੱਲ ਬਹੁਤ ਹੀ ਜ਼ਬਰਦਸਤ ਮੈਚ ਦੇਖਣ ਨੂੰ ਮਿਲਿਆ। ਜਿਵੇਂ ਫੁੱਟਬਾਲ ਪਰਸਪੈਕਟਿਵ ਵਿੱਚ ਗੱਲ ਕਰੀਏ बहुत ही अच्छा मैच हो गया। इरिस्पेक्टिव ऑफ ਜਿਹੜੇ ਕੰਟਰੋਵਰਸੀਜ਼ ਥੋੜੀ ਜਿਹੀ ਹੋਈਆਂ ਨੇ ਵਿੱਚ ਇਹ ਡਿਬੇਟੇਬਲ ਚੀਜ਼ਾਂ ਹੈਗੀਆਂ ਕਿ ਰੈਫਰੀਜ਼ ਨੂੰ ਵੀ ਐਕਸ਼ਨ ਨੂੰ ਕਿਉਂ ਨਹੀਂ ਲਿਆ, ਉੱਥੇ ਲਿਆ ਉੱਥੇ ਜਾ ਕੇ ਕਿਉਂ ਨਹੀਂ ਲਿਆ। ਇਹ ਬੜੀ ਟੈਕਨੀਕਲ ਗੱਲਾਂ ਨੇ, ਇਹਨੂੰ ਸਮਝਣ ਲਈ ਵੀ ਥੋੜੀ ਜਿਹੀ ਟੈਕਨੀਕਲ ਨੌਲੇਜ ਦੀ ਜ਼ਰੂਰਤ ਹੈ ਸਾਨੂੰ ਨਾ ਜੀ। ਸਭ ਤੋਂ ਪਹਿਲੇ ਅਸੀਂ ਗੇਮ ਦੇ ਪੁਆਇੰਟ ਤੇ ਦੇਖੀ ਇਜਿਪਟ ਸਾਡਾ ਬਹੁਤ ਵੱਡਾ ਸਲਾਮ ਆ ਕਿ ਬਹੁਤ ਅੱਛੀ ਫੁੱਟਬਾਲ ਉਹਨਾਂ ਨੇ ਖੇਲੀ ਅੰਟਿਲ ਦੀ 78 ਮਿੰਟ ਉਹਨਾਂ ਨੇ ਬਹੁਤ ਤਗੜੀ ਫੁੱਟਬਾਲ ਖੇਲੀ। ਵਰਲਡ ਚੈਂਪੀਅਨ ਸੀ ਕਰਨ ਤੋਂ ਖੜੇ ਜੀ, ਵਰਲਡ ਚੈਂਪੀਅਨ ਨੇ ਵੀ ਆਪਣਾ ਦੇਖਣ ਲੱਗੇ ਸੀ ਤੇ ਅਸੀਂ ਵਰਲਡ ਚੈਂਪੀਅਨ ਹੈਗੇ। ਅਸੀਂ ਉਹ ਕੰਟਰੋਵਰਸੀ ਨੂੰ ਬੜੇ ਬਾਅਦ ਡਿਸਕਸ ਇਹ ਕਿ ਕਿੰਨਾ ਤਗੜਾ ਮੈਚ ਹੋਇਆ। ਜਿਹੜੇ ਫੁੱਟਬਾਲ ਦੇ ਐਕਸਪਰਟਸ ਨੇ ਪੂਰੀ ਦੁਨੀਆ ਜਿਹੜੀ ਇਸ ਤੇ ਗੱਲ ਵੀ ਕਰਦੇ ਨੇ ਫੁੱਟਬਾਲ ਦੇ, ਉਹ ਕੰਟਰੋਵਰਸੀਜ਼ ਤੋਂ ਇਲਾਵਾ ਜਿਹੜੀ ਗੱਲ ਫੁੱਟਬਾਲ ਦੇ ਪਰਸਪੈਕਟਿਵ ਵਿੱਚ ਕਰਦੇ ਪਏ ਨੇ ਉਹੀ ਕਰਦੇ ਨੇ ਕਿ ਬਹੁਤ ਹੀ ਸੋਹਣਾ ਮੈਚ ਹੋਇਆ ਦੇਖਣ ਨੂੰ। ਜਿਹੜੇ ਸ਼ੌਕੀਨ ਅਫਰਾਦ ਨੇ ਉਹਨਾਂ ਨੇ ਬੜਾ ਅੱਛਾ ਨੂੰ ਇੰਜੋਏ ਕੀਤਾ। ਹਾਂ, ਜਿਹੜਾ ਦੂਸਰਾ ਇਹਦਾ ਇੱਕ ਚਿਹਰਾ ਸੀ ਮੈਚ ਦਾ ਉਹ ਸੀ ਡਿਸੀਜਨਸ। ਜਿੱਦਾਂ ਆਪਾਂ ਪਹਿਲਾ ਗੋਲ ਕਰ ਲਿਆ ਜਿਤਨੇ ਦੂਸਰਾ ਗੋਲ ਕੀਤਾ ਜਦੋਂ, ਤੇ ਉਹ ਗੋਲ ਕਰਨ ਦੇ ਬਿਲਡਅਪ ਦੇ ਵਿੱਚ ਇੱਕ ਫਾਉਲ ਹੋਇਆ ਸੀ ਲਿਸੈਂਡਰੋ ਮਾਰਟੀਨੇਜ਼ ਜਿਹੜਾ ਅਰਜੈਂਟਾਈਨ ਦੇ ਡਿਫੈਂਡਰ ਸੀ ਜੀ, ਲੇਕਿਨ ਉਹ ਗੋਲ ਪੋਜੀਸ਼ਨ ਤੋਂ 100 ਯਾਰਡ ਦੇ ਪਿੱਛੇ ਫਾਉਲ ਹੋਇਆ ਸੀ ਨਾ ਵਾਲਾ। ਤੇ ਉਹ ਮੂਵਮੈਂਟ ਚੱਲਿਆ ਲੈ ਕੇ ਜਿਹੜਾ ਬਾਹਰ ਲੈ ਕੇ ਜਾ ਕੇ ਪਾਸ ਕੀਤਾ ਤੇ ਦੂਸਰੇ ਖਿਡਾਰੀ ਨੇ ਆ ਕੇ ਗੋਲ ਕੀਤਾ। ਤੇ ਲੇਕਿਨ ਜਦੋਂ VAR ਇੰਟਰਵੈਂਸ਼ਨ ਹੋਈ ਤਾਂ ਉਹਨਾਂ ਨੇ ਦੇਖਿਆ ਕਿ ਪਿੱਛੇ 100 ਗਲ ਪਿੱਛੇ ਫਾਉਲ ਹੋ ਚੁੱਕਿਆ ਸੀ ਲਿਸੈਂਡਰੋ ਮਾਰਟੀਨੇਜ਼। ਫੀਫਾ ਦੀ ਜਿਹੜੇ ਅਮੈਂਡਡ ਕਾਨੂੰਨ ਨੇ ਉਹਦੇ ਮੁਤਾਬਿਕ ਇਹੀ ਕਾਨੂੰਨ ਹੈਗਾ ਕਿ ਬਿਲਡ ਅਪ ਟੂ ਅ ਗੋਲ, ਮਤਲਬ ਕਿ ਜਦੋਂ ਗੋਲ ਕੋਈ ਕਰਨ ਜਾਂਦਾ ਵਾ ਉਹਦੇ ਬਿਲਡਅਪ ਦੇ ਵਿੱਚ ਕਿਤੇ ਅਟੈਕਿੰਗ ਟੀਮ ਨੇ ਕੋਈ ਅਗਰ ਫਾਉਲ ਕਰਤਾ ਵਾ ਤਾਂ ਉਹ ਗੋਲ ਕੀ ਹੋ ਜਾਏਗਾ, ਰਿਵਰਟ ਹੋ ਜਾਏਗਾ ਗੋਲ। ਬਿਲਕੁਲ ਸੇਮ ਸਿਨੈਰੀਓ ਕਲੇਮ ਕੀਤਾ ਜਾ ਰਿਹਾ ਵਾ ਅਰਜੈਂਟਾਈਨ ਦੇ ਤੀਸਰੇ ਗੋਲ ਦੇ ਉੱਤੇ ਕਿ ਮੁਹੰਮਦ ਸਾਲਾ ਤੋਂ ਬਾਲ ਖਿੱਚਣ ਦੇ ਦੌਰਾਨ ਕਿਤੇ ਫਾਉਲ ਹੋਇਆ ਵਾ ਅਰਜੈਂਟਾਈਨ ਦੇ ਪਲੇਅਰ ਤੋਂ, ਉਹ ਫਿਰ ਮੂਵਮੈਂਟ ਚੱਲਿਆ ਜਾ ਕੇ ਗੋਲ ਹੋ ਗਿਆ। ਉੱਥੇ VAR ਇੰਟਰਵੈਂਸ਼ਨ ਹੋਈ ਤੇ VAR ਇੰਟਰਵੈਂਸ਼ਨ ਨਹੀਂ ਹੋਈ। ਬੁਨਿਆਦੀ ਤੌਰ ਤੇ VAR ਦੀ ਜਿਹੜੀ ਕਾਲ ਹੁੰਦੀ ਆ ਉਹ ਕਾਲ ਵੀ VAR ਦੀ ਟੀਮ ਦਿੰਦੀ ਆ ਰੈਫਰੀ ਨੂੰ ਕਿ ਯੂ ਨੀਡ ਟੂ ਲੁੱਕ ਐਟ ਦਾ ਸਿਨੈਰੀਓ ਕਿ ਤੁਸੀਂ ਆਓ ਦੇਖੋ ਸ਼ਾਇਦ ਤੁਹਾਡੀ ਨਜ਼ਰਾਂ ਤੋਂ ਓਝਲ ਹੋ ਗਿਆ ਵਾਲਾ ਕੰਮ। ਤੇ VAR ਟੀਮ ਨੇ ਉਸ ਇਨਸੀਡੈਂਟ ਤੇ ਰੈਫਰੀ ਨੂੰ ਗ੍ਰੀਨ ਸਿਗਨਲ ਦਿੱਤਾ ਤੇ ਬਿਲਕੁਲ ਠੀਕ ਡਿਸੀਜਨ ਲਿਆ ਪਈ ਕੋਈ ਤੇ ਉਹ VAR ਤੋਂ ਕੰਸਲਟ ਨਾ ਕਰਕੇ ਇਹ ਫਾਉਲ ਨਹੀਂ ਹੈ ਜੀ। ਲੇਕਿਨ ਇਹ ਡਿਬੇਟੇਬਲ ਗੱਲਾਂ ਹੈਗੀਆਂ ਕਿਉਂਕਿ ਅਰਜੈਂਟਾਈਨ ਦੇ ਫੈਨ ਅਰਜੈਂਟਾਈਨ ਦਾ ਫੈਨ ਆ, ਮੈਸੀ ਦਾ ਫੈਨ। ਮੈਨੂੰ ਤਾਂ ਬੜੀ ਖੁਸ਼ੀ ਹੋਈ ਕਿ ਪੈਨਲਟੀ ਮਿਸ ਕਰਨ ਤੋਂ ਬਾਅਦ ਮੈਸੀ ਨੇ ਦੁਬਾਰਾ ਗੇਮ 'ਚ ਅਸਿਸਟ ਵੀ ਕੀਤਾ, ਫਿਰ ਇੱਕ ਗੋਲ ਵੀ ਕੀਤਾ। ਤੀਸਰੇ ਗੋਲ ਤੇ ਅਸੀਂ ਕਹਿ ਸਕਦੇ ਹਾਂ ਕਿ ਡਿਬੇਟੇਬਲ ਚੀਜ਼ ਹੋਈ ਆ ਉਹ ਹੈ ਕਿ ਫੁੱਟਬਾਲ ਫੈਨਸ ਦੇ ਦਰਮਿਆਨ ਖੂਬਸੂਰਤੀ ਰਹਿੰਦੀ ਆ, ਇੱਕ ਦੂਸਰੇ ਨੂੰ ਖਿੱਚਦੇ ਨੇ ਇਸ ਗੱਲਾਂ ਤੇ ਕਿ ਯਾਰ ਇਹ ਹੋ ਗਿਆ ਤੇ ਇਹ ਹੋ ਗਿਆ, ਤੇ ਰਹਿੰਦੇ ਨੇ ਫੁੱਟਬਾਲ 'ਚ।
ਬਿਲਕੁਲ। ਤੇ ਫੈਸਲ ਸਾਹਿਬ, ਅਸੀਂ ਇਹ ਵੀ ਗੱਲ ਕਰਦੇ ਪਏ ਸਾਂ, ਅਮਰੀਕੀ ਸਦਰ ਡੋਨਲਡ ਟਰੰਪ ਨੇ ਆਪਣਾ ਅਸਰ ਰਸੂਖ ਆਪਣਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਫੀਫਾ ਦੇ ਸਦਰ ਨੂੰ ਕਾਲ ਕੀਤੀ ਹੈ, ਫਿਰ ਇਹ ਵੀ ਕਿਹਾ ਹੈ ਕਿ ਰੈੱਡ ਕਾਰਡ ਜਿਹੜਾ ਦਿੱਤਾ ਗਿਆ ਸੀ ਅਮਰੀਕੀ ਖਿਡਾਰੀ ਨੂੰ ਉਹ ਵੀ ਫਿਰ ਵਾਪਸ ਲੈ ਲਿਆ ਗਿਆ ਸੀ। ਆਪਣੀ ਅੱਖਾਂ ਨਾਲ ਵੇਖਿਆ, ਯੂਈਫਾ ਜਿਹੜੀ ਤਨਜ਼ੀਮ ਹੈ ਫੁੱਟਬਾਲ ਦੀ, ਉਹਨੇ ਵੀ ਇਹਤਜਾਜ ਕੀਤਾ ਹੈ। ਤੇ ਹੁਣ ਇਹ ਵੀ ਗੱਲਾਂ ਹੋ ਰਹੀਆਂ ਨੇ ਕਿ ਈਰਾਨ ਦੀ ਟੀਮ ਨੂੰ ਵੀ ਜਾਣਬੁੱਝ ਕੇ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ, ਕਿਉਂਕਿ ਉਹ ਕੋਈ ਮੈਚ ਤੇ ਹਾਰੇ ਨਹੀਂ ਸੀਗੇ, ਵੈਸੇ ਸਾਰੇ ਮੈਚ ਬਰਾਬਰ ਰਹੇ ਸੀਗੇ। ਤੇ ਤੁਸੀਂ ਇਵੇਂ ਦਾ ਕੋਈ ਮੁਤਨਾਜ਼ਿਆ ਤਰੀਨ ਇਵੈਂਟ ਪਹਿਲੇ ਵੀ ਕਦੀ ਵੇਖਿਆ? ਇਹਦੀ ਹਿਸਟਰੀ ਬਹੁਤ ਮੌਜੂਦ ਹੈ ਪਿੱਛੇ। ਹੁਣ ਆਪਾਂ ਗੱਲ ਥੋੜੀ ਜਿਹੀ ਕਰੀਏ ਤਾਂ ਪੋਲਿਟਿਸਾਈਜ਼ ਹੋ ਜਾਏਗੀ ਗੱਲ ਇੱਥੇ ਜਾ ਕੇ ਕਿ ਇਹ ਆਪਣਾ ਰੋਲ ਦੇਖੀਏ ਇਸ ਟਾਈਮ ਦੁਨੀਆ ਦੇ ਵਿੱਚ ਤਾਂ ਯੂਐਸਏ ਦਾ ਰੋਲ ਤਾਂ ਅਥਾਰਟੇਟਿਵ ਰੋਲ ਹੈਗਾ ਪੂਰੀ ਦੁਨੀਆ ਜੀ। ਇਹ ਆਪਾਂ ਅਗਰ ਪਿੱਛੇ ਚੱਲੇ ਥੋੜਾ ਜਿਹਾ, ਜਿੱਥੇ ਯੂਕਰੇਨ ਤੇ ਰਸ਼ੀਆ ਦਾ ਤਨਾਜ਼ਾ ਹੋਇਆ ਸੀ ਤੇ ਉੱਥੇ ਇੰਟਰਵੈਂਸ਼ਨ ਕੀਤੀ, ਮਤਲਬ ਕਿ ਵੱਡੇ ਮੁਲਕਾਂ ਨੇ ਜ਼ੋਰ ਪਾ ਕੇ ਰਸ਼ੀਆ ਨੂੰ ਵਰਲਡ ਕੱਪ ਦੀ ਕਰਾਤਾ, ਬੈਨ ਕਰਾਤਾ, ਬਾਹਰ ਕਰਾਤਾ, ਰੀਜ਼ਨ ਦਿੱਤੀ ਕਿ ਉਹਨੇ ਇੱਕ ਐਸੇ ਮੁਲਕ ਤੇ ਵਾਰ ਇੰਪੋਜ਼ ਕਰ ਦਿਆ। ਬਿਲਕੁਲ ਇਸੇ ਤਰ੍ਹਾਂ ਜਦੋਂ ਇਜ਼ਰਾਈਲ ਫਲਸਤੀਨ ਤੇ ਵਾਰ ਇੰਪੋਜ਼ ਕਰਦਾ ਵਾ ਤਾਂ ਉਹਦੇ ਤੇ ਕੋਈ ਪਾਬੰਦੀ ਦੀ ਗੱਲ ਕੋਈ ਵੀ ਨਹੀਂ ਕਰਦਾ ਪਿਆ ਜੀ। तो ये कुछ चीज़ां पॉलिटिसाइज होंदियां ने। ये बिल्कुल सी गल ठीक कीती है जो डोनाल्ड ट्रंप ने फीफा प्रेसिडेंट ਨੂੰ ਪਰਸਨਲੀ ਗੱਲ ਕੀਤੀ ਜੇ ਰੈਡ ਕਾਰਡ ਤੁਸੀਂ ਰਿਵਰਟ ਕਰੋ, ਸਾਡੇ ਪਲੇਅਰ ਨੂੰ ਮੌਕਾ ਦਿੱਤਾ ਜਾਵੇ। ਰੀਜ਼ਨ ਉਹਨੇ ਦਿੱਤਾ ਗਿਆ ਜੀ ਕੱਲ ਨੂੰ ਰੋਨਾਲਡੋ ਨਾ ਹੋਵੇ ਮੈਚ ਵਿੱਚ, ਮੈਸੀ ਹੋਵੇ ਮੈਚ ਕਿ ਮੈਂ ਖਾਣਾ ਵਾ। ਲੇਕਿਨ ਗੱਲ ਇਹ ਆ ਕਿ ਜਿਹੜੇ ਰੂਲਸ ਦੀ ਗੇਮ ਹੈ ਉਹ तमाम 217 ਮੁਲਕਾਂ ਲਈ ਬਣਦੀ ਜੀ। ਤੇ ਫੀਫਾ ਨੂੰ ਵੀ ਦੇਖਣਾ ਚਾਹੀਦਾ ਵਾ ਜੇ ਅਗਰ ਅਮਰੀਕਾ ਦੇ ਰਿਹਾ ਸੀ ਇਦਾਂ ਦੀ ਕੋਈ मतलब एडवांटेज दे रहा सी, कल में कोई और मुल्क उठ के क्या दे तो यूएफए ने बिल्कुल ठीक है स्टैंड लिया हुआ कि ये रूल्स सारे लिए बराबर ने। यही खूबसूरती है फुटबॉल की। आप अगर थोड़े मिलाइए ना पिछले कुछ और स्पोर्ट्स इवेंट्स नाल रिसेंट लेकिन जो इंडिया दे विच वर्ल्ड कप होया ते बड़ा पाकिस्तान सॉरी वर्ल्ड कप होया तो इंडिया ने रिफ्यूज करता जैसी नहीं सॉरी पाकिस्तान ने जाना सी जी जी ते पाकिस्तान श्रीलंका चला गया। तो वो देखो ना कि कितना तगड़ा बोर्ड है क्रिकेट बोर्ड, उन्हें भी इस मसले को हल नहीं कर सकती। लेकिन फुटबॉल फेडरेशन जी आलमी तंजीम है उन्होंने थोड़ा सा सलाम आ कि उन्हें तमाम लोगों की पार्टिसिपेशन को यकीनी बढ़ाया वा। यकीनन कुछ ड्रॉबैक्स रहे ने, कुछ कमियां रही ने, जिन्ना ईरान की टीम ने भी क्या उहदे कप्तान करीमी ने कहा सी पोस्ट मैच इंटरव्यू दे विच कि दिस इज द डिजास्टर वर्ल्ड कप। ये वर्ल्ड कप और ईरान के पर्सपेक्टिव में अच्छा नहीं होया कि उस टाइम मैक्सिको करते पे सी मैच खेलण ईरान अमेरिका नाल पैंदा सी, फिर वो जांदे सी ट्रैवल करके बैक टू मैक्सिको। इंटरनेशनल मैच दे विच थोड़ी जी रिकवरी जे ना होवे प्लेयर दी ते बड़ी परफॉर्मेंस विच फर्क पैंदा वा। साडा सलाम है ईरान दी टीम ने बहुत तगड़ी परफॉर्मेंस दी है वर्ल्ड कप विच, जबकि उन्होंने इन्ना ट्रैवल करना पैंदा सी हर मैच जी। बिल्कुल। जरा फैसल साहब जरा पाकिस्तानी फुटबॉल की गल करते हैं, दुनिया भर में शायकीन मौजूद ने, तो साढ़े भी बड़े फैंस मौजूद ने, कि मैसी की असीं गल करिए या फिर रोनाल्डो की, कोई एम्बापे नूं वेखदा है। कैप वर्डे का इत्थे जिक्र करना बड़ा जरूरी है। 5 लाख की आबादी तो उन्होंने वर्ल्ड कप में अर्जेंटाइन वर्गी दिफाई चैंपियन नूं नत्थ पा दी, लेकिन साड़ी 25 करोड़ आबादी है, असी फिर भी 198 नंबर उत्ते मौजूद ने। असी रिसेंटली अजे अफगानिस्तान नूं वैसे हराया गोल्डन जुबली इवेंट। तुहानूं लगदा है कि मुस्तकबिल में असीं भी कोई ख्वाब वेख सकते हैं कि साडी टीम क्वालीफाइंग राउंड खेड ले? ख्वाबा तो कई पाबंदी नहीं हैगी, लेकिन ख्वाब देख के उन्हें ख्वाबा की ताबीर लिए काम करना चाहिए। जिन्हें लोग ख्वाब देखते हैं ते जो लोग काम कर रहे फर्क है। मतलब जो ख्वाब देख लिया तो एफर्ट ना करिए तो फिर ख्वाब ही है। जो ख्वाब देखना वा तो उहदे मुताबिक सानू काम भी करना पड़ेगा जी। ਤੁਹਾਡੀ ਗੱਲ ਬਿਲਕੁਲ ਠੀਕ ਹੈ, ਬਜਾ ਗੱਲ ਹੈ। 25 ਕਰੋੜ ਆਵਾਮ ਤੇ 25 ਕਰੋੜ ਦੀ ਮੈਜੋਰਿਟੀ ਬੜੀ ਟੈਲੈਂਟਡ ਹੈ ਸਰ। ਹਮੇ ਜਿਹੜਾ ਵੀ ਸ਼ੋਬਾ ਚੱਕ ਲਈ ਅਸੀਂ ਸਾਨੂੰ ਪਿੱਛੇ ਉਹਦੇ ਇੱਕ ਨਿਜ਼ਾਮ ਬਣਾਉਣ ਦੀ ਜ਼ਰੂਰਤ ਆ ਕਿ ਉਹ ਨਿਜ਼ਾਮ ਜਿਹੜਾ ਹਰ ਸ਼ੋਬੇ ਦੇ ਵਿੱਚ ਅਪਲਾਈ ਕੀਤਾ ਜਾਵੇ ਤੇ ਐਟ ਦੀ ਐਂਡ ਆਫ ਦਾ ਡੇ ਉਸ ਨਿਜ਼ਾਮ ਤੋਂ ਗੁਜ਼ਰਨ ਤੋਂ ਬਾਅਦ ਸਾਡੇ ਕੋਲ ਐਂਡ ਪ੍ਰੋਡਕਟ ਹੋਣਾ ਚਾਹੀਦਾ। ਗੱਲ ਇਹ ਆ कि पाकिस्तान फुटबॉल फेडरेशन ਨੂੰ ਚਾਹੀਦਾ ਹੈ ਕਿ ਸਿਸਟਮ ਡਿਵੈਲਪ ਕਰੇ ਐਸਾ ਕਿ ਜਿਹਦੇ ਵਿੱਚ ਯੂਥ ਤੋਂ ਪਲੇਅਰ ਆਉਣ ਤੇ ਐਂਡ ਆਫ ਦਾ ਡੇ ਪੂਰੀ ਸੀਨੀਅਰ ਟੀਮ ਤੱਕ ਦੀ ਤਰਤੀਬ ਹੋਣੀ ਚਾਹੀਦੀ ਹੈ। ਇਹਦੇ ਵਿੱਚ ਡੋਮੈਸਟਿਕ ਵੀ ਹੈ, ਸਾਡਾ ਡੋਮੈਸਟਿਕ ਵੀ ਨਹੀਂ ਹੈਗਾ। 2015 ਤੋਂ 2000 ਕਿਹਾ ਸਕਦੇ ਹੋ ਤੁਸੀਂ 21-22 ਤੱਕ ਬੜਾ ਗੈਪ ਰਿਹਾ ਪਾਕਿਸਤਾਨ ਫੁਟਬਾਲ ਫੈਡਰੇਸ਼ਨ ਦੇ ਵਿੱਚ। ਉਹ ਗੈਪ ਦੁਬਾਰਾ ਦਾ ਫੀਲ ਹੋਇਆ ਵਾ, ਹੁਣ ਮੁੰਡਿਆਂ ਨੂੰ ਮੌਕਾ ਵੀ ਮਿਲ ਰਿਹਾ ਵਾ, ਲੇਕਿਨ ਹਾਲੇ ਵੀ ਅਸੀਂ ਬਹੁਤ ਪਿੱਛੇ ਆ। ਸਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਸਟਮੈਟਿਕ ਵੇ ਦੇ ਵਿੱਚ ਡਿਵੈਲਪ ਕਰਨ ਦੀ ਲੋੜ ਹੈਗੀ। ਸਾਨੂੰ ਚਾਹੀਦਾ ਵਾ ਕਿ ਅਸੀਂ ਕੀ ਬਣਾਈਏ, ਇੱਕ ਡੋਮੈਸਟਿਕ ਲੀਗ ਬਣਾਈਏ ਜਿੱਥੇ ਸਾਡੇ ਲੋਕਲ ਮੁੰਡੇ ਥਰੂ ਆਊਟ ਦਾ ਯਾਰ ਖੇਲ ਕੇ ਦਿਖਾਣ, ਆਪਣਾ ਟੈਲੈਂਟ ਦਿਖਾਣ, ਕੋਚਿਸ ਉਹਨਾਂ ਨੂੰ ਦੇਖਣ, ਉੱਥੇ ਡਿਵੈਲਪਮੈਂਟ ਹੋਏ ਉਹਨਾਂ ਦੀ। ਇਹਦੇ ਨਾਲ ਸਾਡੇ ਕਾਰਪੋਰੇਟ ਸੈਕਟਰ ਨੂੰ ਵੀ ਇਨਵੋਲਵ ਹੋਣ ਦੀ ਲੋੜ ਆ ਕਿ ਅਸੀਂ ਜਿੱਦਾਂ ਕ੍ਰਿਕਟ ਦੇ ਬੜੇ ਬੜੇ ਸਟਾਰਸ ਨੂੰ ਫਾਲੋ ਕਰਦੇ ਆ ਕਿ ਫੁੱਟਬਾਲ ਦੇ ਵਿੱਚ ਸਾਡੀ ਬਹੁਤ ਫੈਨ ਫੋਲੋਇੰਗ ਹੋਣੀ ਚਾਹੀਦੀ ਆ। ਮਾਸ਼ਾਅੱਲਾ ਤੁਸੀਂ ਉਹਨਾਂ ਜਿੱਦਾਂ ਜ਼ਿਕਰ ਕੀਤਾ ਜੁਬਲੀ ਇੰਟਰਨੈਸ਼ਨਲ ਟੂਰਨਾਮੈਂਟ ਦਾ ਮਾਲਕ ਜੀ ਜੀ ਬਿਲਕੁਲ ਜਿੱਤਿਆ ਤੇ ਉਹਦੇ ਵਿੱਚ ਸਾਡਾ ਬਲੋਚਿਸਤਾਨ ਦਾ ਮੁੰਡਾ ਸੀ ਸ਼ਾਇਕ ਦੋਸਤ, ਉਹਨੇ ਬੜਾ ਬੇਹਤਰੀਨ ਸੋਹਣਾ ਗੋਲ ਕੀਤਾ। ਜਿਸ ਤਰ੍ਹਾਂ ਹਾਰੂਨ ਹਾਮਿਦ ਮੁੰਡਾ ਸਾਡਾ ਬਾਹਰ ਦਾ ਵਾ, ਮਤਲਬ ਜਿਹੜੇ ਡੂਲ ਨੈਸ਼ਨੈਲਿਟੀ ਹੋਲਡਰ ਨੇ ਪਾਕਿਸਤਾਨ। मतलब टीम साडी बहुत अच्छी है, बहुत अच्छा साडे कोल अपॉर्चुनिटी आ कि
ਵਾਲਾ ਪਲੇਅਰ ਵੀ ਹੈਗੇ ਨੇ, ਸਾਡੇ ਕੋਲ ਲੋਕਲ ਗਰਾਊਂਡ ਪਲੇਅਰ ਵੀ ਬਹੁਤ ਅੱਛੇ ਹੈਗੇ ਨੇ। ਇਹਨਾਂ ਦੇ ਮਰਜ਼ਰ ਨਾਲ ਬੜੀ ਅੱਛੀ ਟੀਮ ਬਣ ਜਾਂਦੀ ਹੈ, ਲੇਕਿਨ ਇਹ ਚੀਜ਼ ਸ਼ਾਰਟ ਟਰਮ ਗੋਲ ਆ। ਜੇ ਤੁਸੀਂ ਸ਼ਾਰਟ ਟਰਮ ਕੋਈ ਜਿੱਤਣਾ ਚਾਹੁੰਦੇ ਆ, ਅਸੀਂ ਚਾਹੁੰਦੇ ਆ ਕਿ ਸਾਡੇ ਬਾਹਰ ਦੇ ਮੁੰਡੇ, ਸਾਡੇ ਲੋਕਲੀ ਬੇਸ ਮੁੰਡੇ ਅੱਛਾ ਮਿਕਸਚਰ ਬਣ ਕੇ ਤੇ ਟੀਮ ਸਾਡੀ ਵਿਨ ਕਰ ਜਾਏ। ਜੇ ਸਾਨੂੰ ਲੌਂਗ ਟਰਮ ਚਾਹੀਦਾ ਵਾ ਤਾਂ ਸਾਨੂੰ ਫਿਰ ਡੋਮੈਸਟਿਕ ਲੀਗ ਬਣਾਉਣੀ ਪਏਗੀ, ਸਾਨੂੰ ਪਾਕਿਸਤਾਨ ਦੇ ਵਿੱਚ ਇਨਵੈਸਟ ਕਰਨਾ ਪਏਗਾ ਆਪਣੇ ਲੋਕਲ ਫੁੱਟਬਾਲ ਦੇ ਉੱਤੇ। ਤੇ ਇਹ ਵੀ ਕਿਹਾ ਜਾਂਦਾ ਨਾ ਕਿ ਫੀਫਾ ਜਿਹੜਾ ਕਰੋੜਾਂ ਦਾ ਬਜਟ ਦਿੰਦਾ ਹੈ ਪਾਕਿਸਤਾਨ ਫੁੱਟਬਾਲ ਫੈਡਰੇਸ਼ਨ ਨੂੰ, ਉਹ ਖਿਡਾਰੀਆਂ ਦੀ ਫਲਾਓ ਬਹਿਬੂਦ ਉੱਤੇ ਨਹੀਂ ਲੱਗਦਾ। ਮਤਲਬ ਸਾਡੇ ਕੋਲ ਕੋਈ ਇਨਫਰਾਸਟ੍ਰਕਚਰ ਵੀ ਨਹੀਂ ਹੈ, ਬਿਹਤਰੀਨ ਸਟੇਡੀਅਮਸ ਵੀ ਨਹੀਂ ਨੇ, ਤੇ ਹੁਣ ਇਹ ਵੀ ਗੱਲਾਂ ਚੱਲਦੀਆਂ ਪਈਆਂ ਕਿ ਸਿੰਧ ਵਿੱਚ ਹੀ ਜ਼ਿਆਦਾ ਇਹਦਾ ਟੈਲੈਂਟ ਮੌਜੂਦ ਹੈ ਜਾਂ ਖਿਡਾਰੀਆਂ ਨੂੰ ਜ਼ਿਆਦਾ ਸ਼ੌਕੀਨ ਹੈ, ਕਿਉਂਕਿ ਲਿਆਰੀ ਦੀ ਅਸੀਂ ਗੱਲ ਕਰਦੇ ਹਾਂ, ਬ੍ਰਾਜ਼ੀਲ ਦੇ ਬੜੇ ਸਪੋਰਟਰਸ ਨੇ। ਪੰਜਾਬ ਵਿੱਚ ਘਟਦਾ ਜਾ ਰਿਹਾ ਦਿਨ ਬ ਦਿਨ। ਨਹੀਂ, ਇਹ ਥੋੜੇ ਜਿਹੇ ਨਾ ਇਹਦੇ ਚ ਇਹ ਆ ਕਿ ਕਿਉਂਕਿ ਮੀਡੀਆ ਦੀ ਜਾਰੀ ਤੁਹਾਨੂੰ ਗੱਲ ਕਰੀਏ ਤਾਂ ਮੈਂ ਤੁਹਾਨੂੰ ਕੁਝ ਇਲਾਕੇ ਦੱਸਦਾ ਪੂਰੇ ਪਾਕਿਸਤਾਨ ਦੇ। ਮੈਂ ਇੱਕ ਫੁੱਟਬਾਲ ਫੈਡਰੇਸ਼ਨ ਨੇ ਜੀ ਸਿਸਟਮ ਹੈ ਨਾ, ਅਸੀਂ ਮੁਲਕ ਦੇ ਰੀਜਨ ਪਹਿਲੇ ਨਿਸ਼ਾਨਦੇਹੀ ਕੀਤੀ ਕਿ ਅਸੀਂ ਕਿੱਥੇ ਜਾਵਾਂਗੇ ਤਾਂ ਕਿ ਮੈਜੋਰਿਟੀ ਆਫ ਦੀ ਲੋਕਾਂ ਨੂੰ ਐਕਸੈਸ ਵੀ ਰਹੇ ਤੇ ਸਾਨੂੰ ਆਪਣਾ ਟੈਲੈਂਟ ਦਿਖਾਉਣ ਸੀ। ਫਿਰ ਟੀਮ ਸੈਸ਼ਨ ਕਰਨੀ ਸੀ। नो डाउट कराची बहुत बड़ा सिटी है, ਉਹਦੇ ਕੋਲ ਕਲਚਰ ਵੀ ਬਹੁਤ ਪੁਰਾਣਾ ਕਲਚਰ ਹੈ ਫੁੱਟਬਾਲ ਖੇਡਣ ਦਾ ਨਾ, ਉਹਦੇ ਕੋਲ ਬਹੁਤ ਅੱਛੇ ਫੁੱਟਬਾਲਰ ਨੇ। ਇਸੇ ਤਰ੍ਹਾਂ जैसे बलोचिस्तान की गल करिए, कोटा है चमन बहुत अच्छी बहुत तगड़ी। जैसे पंजाब की गल करिए, साडा टोबा टिक्स हो गया, साडा पीर महल हो गया, फैसलाबाद हो गया, सिटीज की गल कर लिए तो लाहौर हो गया। इसी तरह होर भी साडे इलाके ने जिथे फुटबॉल खेली जाती, लेकिन सब तो तगड़ा फुटबॉल पंजाब खेला जाता फैसलाबाद, टोबा, गोजरा इलाके ने साडे ते बड़ी साडी इंडस्ट्री हैगी, ਅਸੀਂ ਅੰਡਰ ਐਸਟੀਮੇਟ ਨਹੀਂ ਕਰ ਸਕਦੇ। ਬਾਕੀ ਗੱਲ ਹੈ ਕਲਚਰ ਦੀ, ਸਾਨੂੰ ਨਾ ਫੁੱਟਬਾਲ ਦਾ ਕਲਚਰ ਡਿਵੈਲਪ ਕਰਨਾ ਪਏਗਾ, ਬਾਰ-ਬਾਰ ਸਾਨੂੰ ਦਿਖਾਉਣਾ ਪਏਗਾ, ਬਾਰ-ਬਾਰ ਸਾਨੂੰ ਇਵੈਂਟ ਦਿਖਾਉਣੇ ਪੈਣਗੇ। ਉਹਦੇ ਤੇ ਸਾਨੂੰ ਕੀ ਰੱਖਣਾ ਪਏਗਾ, ਫਾਲੋ ਅਪ ਵੀ ਰੱਖਣਾ ਪਏਗਾ। ਸਾਡਾ ਕੀ ਹੁੰਦਾ, ਇੱਕ ਸਾਲ ਦੇ ਟੂਰਨਾਮੈਂਟ ਕਰਾ ਲਿਆ, ਉਹਦੇ ਬਾਅਦ ਅਸੀਂ ਵੀ ਸੌ ਗਏ, ਸਾਡੇ ਪਲੇਅਰ ਵੀ ਸੌ ਗਏ। ਕਿੱਥੇ ਪਲੇਅਰ ਨੂੰ ਫਾਲੋ ਅਪ ਆ ਕੇ ਇੱਕ ਵਾਰ ਇੱਥੇ ਖੇਲਿਆ, ਇੱਥੇ ਖੇਲਿਆ, ਅੰਡਰ 14 ਖੇਲਿਆ, 16 ਖੇਲਿਆ, ਨਹੀਂ ਖੇਲਿਆ, ਕੀ ਇਹਦੇ ਵਿੱਚ ਅੱਛਾਈ ਆ ਰਹੀ ਹੈ, ਕੀ ਇਹਦੇ ਵਿੱਚ ਕਮੀ ਹੋ ਰਹੀ ਹੈ, ਕਿੱਦਾਂ ਇਹਨੂੰ ਅਸੀਂ ਕਵਰ ਕਰਨਾ ਵਾ। कोई भी इसी प्रोग्राम चलाइए जिदे तक फॉलो अप नहीं रखेंगे टैलेंट ते वो टैलेंट साडा जाया होता जाएगा। ਅਸੀਂ ਆਪਣੇ ਪੈਸੇ ਵੀ ਬਰਬਾਦ ਕਰਦੇ ਜਾਵਾਂਗੇ। ਜਿਹੜਾ ਤੁਸੀਂ ਗੱਲ ਕੀਤੀ ਆ ਕਿਸੇ ਦਾ ਫੰਡਿੰਗ ਨਹੀਂ ਦਿਆ, ਬਿਲਕੁਲ ਜਿਹੜੀ ਆਰਗੇਨਾਈਜੇਸ਼ਨ ਹੁੰਦੀ ਆ ਉਹਦੇ ਟ੍ਰਾਂਸਪੇਰੈਂਸੀ ਵੀ ਹੁੰਦੀ ਆ, ਉਹਨੂੰ ਆਪਣੀਆਂ ਚੀਜ਼ਾਂ ਪਬਲਿਕ ਕਰਨ ਦੀ ਵੀ ਚਾਹੀਦੀਆਂ ਨੇ। ਜਿੱਦਾਂ ਉਹ ਖਰਚੇ ਫੀਫਾ ਦਿੰਦੀ ਆ, ਹਰ ਹੈਡ ਹੁੰਦਾ ਵਾ ਕਿ ਯੂਥ 'ਚ ਕਿੰਨਾ ਖਰਚਾ ਕਰਨਾ, ਰੈਫਰੀ 'ਚ ਕਿੰਨਾ ਖਰਚਾ ਕਰਨਾ, ਤੁਸੀਂ ਲੀਗ 'ਚ ਕਿੰਨਾ ਖਰਚਾ ਕਰਨਾ, ਸੀਨੀਅਰ ਟੀਮ 'ਤੇ ਕਿੰਨਾ ਖਰਚਾ ਕਰਨਾ। ਇਹ ਚੀਜ਼ਾਂ ਟ੍ਰਾਂਸਪੇਰੈਂਟ ਹੋਣੀਆਂ ਚਾਹੀਦੀਆਂ ਨੇ ਕਿ ਆਮ ਫੁੱਟਬਾਲਰ ਨੂੰ, ਆਮ ਪਬਲਿਕ ਜਿਹੜੀ ਜਾਣਦੀ ਆ ਫੁੱਟਬਾਲ ਨੂੰ ਪਿਆਰ ਕਰਦੀ ਆ, ਉਹਨਾਂ ਦੇ ਸਾਹਮਣੇ ਵੀ ਚੀਜ਼ਾਂ ਆਉਣੀਆਂ ਚਾਹੀਦੀਆਂ ਨੇ ਬਲੂ ਬਲੈਕ ਐਂਡ ਵਾਈਟ ਦੇ ਵਿੱਚ ਕਿ ਇਹ ਚੀਜ਼ਾਂ ਨੇ, ਇਹ ਅਸੀਂ ਇਦਾਂ ਖਰਚ ਕਰ ਰਹੇ ਹਾਂ, ਇਹ ਸਾਡਾ ਪ੍ਰੋਜੈਕਟ ਚੱਲ ਰਿਹਾ ਹੈ। ਮਤਲਬ ਇਹ ਚੀਜ਼ਾਂ ਹੋਣਗੀਆਂ ਤਾਂ ਮੋਟੀਵੇਸ਼ਨ ਵੀ ਪੜੇਗੀ ਪਲੇਅਰਾਂ ਨੂੰ, ਤੇ ਜਿਹੜੀ ਆਵਾਮ ਆ ਉਹਨੂੰ ਵੀ ਇੱਕ ਸੁੱਖ ਰਹੇਗਾ ਕਿ ਹਾਂਜੀ ਸਾਡੀ ਜਿਹੜੀ ਫੈਡਰੇਸ਼ਨ ਆ ਜਾਂ ਜਿਹੜੀ ਸਾਡੀ ਕਰਤੇ ਰਹਿਤੇ ਨੇ ਫੁੱਟਬਾਲ ਦੇ, ਉਹ ਇੱਕ ਅੱਛੀ ਡਾਇਰੈਕਸ਼ਨ ਵਿੱਚ ਸਿਸਟਮੈਟਿਕ ਵੇ ਦੇ ਵਿੱਚ ਆਪਣੀ ਆਰਗੇਨਾਈਜੇਸ਼ਨ ਚਲਾ ਰਹੇ ਨੇ। ਬਿਲਕੁਲ ਜੀ, ਇਤਮਾਦ ਬਹਾਲ ਹੋਣ ਦੀ ਜ਼ਰੂਰਤ ਹੈ ਤੇ ਡੋਮੈਸਟਿਕ ਤੋਂ ਕੰਮ ਕਰਨ ਦੀ ਬਹੁਤ ਇੱਥੇ ਜ਼ਰੂਰਤ ਹੈ। ਉਮੀਦ ਕਰਦੇ ਹਾਂ ਕਿ ਇੱਕ ਦਿਨ ਅਸੀਂ ਜ਼ਰੂਰ ਪਾਕਿਸਤਾਨ ਟੀਮ ਨੂੰ ਵੀ ਵੇਖਾਂਗੇ ਜੀ ਫੀਫਾ ਵਰਲਡ ਕੱਪ ਖੇਡਣ, ਕਿਉਂਕਿ ਪਾਬੰਦੀ ਨਹੀਂ ਹੈਗੀ ਖੁਆਬਾਂ ਉੱਤੇ। ਤੇ ਬਹੁਤ ਬਹੁਤ ਸ਼ੁਕਰੀਆ ਫੈਸਲ ਸਾਹਿਬ, ਤੁਹਾਡੇ ਵਕਤ ਦਾ ਸਾਡੇ ਵਾਸਤੇ ਬੜੀ ਇੱਜ਼ਤ ਦੀ ਗੱਲ ਸੀ, ਤੁਸੀਂ ਸਾਡੇ ਨਾਲ ਜੁੜੇ ਹੋ। ਪਾਕਿਸਤਾਨ ਦੇ ਮਾਇਨਾਜ਼ ਫੁੱਟਬਾਲਰ ਸਾਡੇ ਨਾਲ ਮੌਜੂਦ ਸੀਗੇ। ਇੱਥੇ ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਵਾਪਸ ਹਾਜ਼ਰ ਹਾਂ। ਬ੍ਰੇਕ ਤੋਂ ਬਾਅਦ ਖੁਸ਼ਾਮਦੀਦ ਜੀ, ਜ਼ੁਲਫਿਕਾਰ ਬੇਗ ਸਾਹਿਬ ਸਾਡੇ ਨਾਲ ਮੌਜੂਦ ਨੇ। ਬੇਗ ਸਾਹਿਬ, ਕਿੱਦਾਂ ਵੇਖਦੇ ਕੱਲ ਦੇ ਮੈਚ ਨੂੰ? ਅਰਜਨਟਾਈਨ ਦੀ ਟੀਮ ਜਿੱਤ ਤੇ ਗਈ ਹੈ, ਲੇਕਿਨ ਮਿਸਰੀ ਖਿਡਾਰੀ ਕਹਿ ਰਹੇ ਨੇ ਜੀ ਇਹ ਬਿਲਕੁਲ ਰਿਗਡ ਮੈਚ ਸੀਗਾ, ਮਤਲਬ ਪਹਿਲੇ ਵੀ ਕੋਈ ਮਿਸਾਲ ਨਹੀਂ ਵੇਖੀ ਅਸੀਂ ਜਿੱਦਾਂ ਪਲੇਟ ਵਿੱਚ ਰੱਖ ਕੇ ਜਿੱਤ ਦਿੱਤੀ ਗਈ ਹੈ। ਕਿੱਦਾਂ ਵੇਖਦੇ ਮੈਚ ਨੂੰ? ਦੇਖੋ ਜੀ, ਦੁਨੀਆ ਦੇ ਅੰਦਰ ਡਿਫਰੈਂਟ ਕਿਸਮ ਦੇ ਐਕਸਪੈਰੀਮੈਂਟ ਹੁੰਦੇ ਰਹਿੰਦੇ ਨੇ ਤੇ ਜਿੱਤ ਜਾਓ ਤੇ ਉੱਥੇ ਵੀ ਮਤਲਬ ਤਨਾਜ਼ੇ ਇਕੱਠੇ ਹੋ ਜਾਂਦੇ, ਹਾਰ ਜਾਓ ਤੇ ਸਾਰੇ ਤਨਾਜ਼ੇ ਇਕੱਠੇ ਹੁੰਦੇ ਜੀ। ਲੇਕਿਨ ਪੋਜ਼ਿਟਿਵਲੀ ਲੈਣਾ ਚਾਹੀਦਾ, ਖੇਡ ਤੋੜ ਤੇ ਲੱਗ ਚਾਹੀਦਾ ਤੇ ਜਿਸ ਅੰਦਾਜ਼ ਨਾਲ ਟੀਮ ਅੱਛਾ ਖੇਡੀ ਹੈ ਤੇ ਉਹਨਾਂ ਦੀ ਜਿੱਤ ਯਕੀਨੀ ਸੀ। ਫਿਰ ਇਧਰ ਉਧਰ ਕੰਟਰੋਵਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲੇਕਿਨ ਜਿੱਤ ਤੋਂ ਬਾਅਦ ਜੇ ਫਿਰ ਫਾਰਮੈਟ ਇਹਨਾਂ ਨੇ ਆਪਣਾ ਤਿਆਰ ਕਰ ਲਿਆ, ਕਿਸੇ ਤਰ੍ਹਾਂ ਇਹਨਾਂ ਨੇ ਬਾਕੀ ਮੈਚਾਂ 'ਚ ਆਪਣੇ ਆਪ ਨੂੰ ਪ੍ਰਪੇਅਰ ਕਰਨਾ, ਕਿਸੇ ਤਰ੍ਹਾਂ ਜਿੱਤਣਾ ਉਹਨਾਂ ਨੇ ਜੀ। ਤੇ ਤੁਸੀਂ ਕਿੱਦਾਂ ਵੇਖਦੇ ਅਗਲੇ ਮੈਚਸ ਨੂੰ? ਇਹ ਵੀ ਕਿਹਾ ਜਾ ਰਿਹਾ ਕਿ ਜਾਣਬੁੱਝ ਕੇ ਅਰਜਨਟਾਈਨ ਨੂੰ ਸਪੋਰਟ ਕੀਤਾ ਜਾ ਰਿਹਾ। ਹੁਣ ਆਸਟਰੀਆ ਨੂੰ ਪਹਿਲੇ ਇਹਨਾਂ ਨੇ ਹਰਾਇਆ, ਫਿਰ ਕੈਪ ਵਰਡੇ ਦੇ ਖਿਲਾਫ ਇਹਨਾਂ ਦਾ ਮੈਚ ਸੀਗਾ, ਤੇ ਹੁਣ ਸਵਿਟਜ਼ਰਲੈਂਡ ਨਾਲ ਇਹਨਾਂ ਦਾ ਪੰਗਾ ਪਏਗਾ, ਉਹ ਵੀ ਕੁਆਟਰ ਫਾਈਨਲ ਵਿੱਚ। ਤੇ ਦੂਜੇ ਪਾਸੇ ਰੋਨਾਲਡੋ ਦੇ ਫੈਨਸ ਕਹਿ ਰਹੇ ਨੇ ਕਿ ਇਹਨਾਂ ਨੂੰ ਮੁਸ਼ਕਿਲ ਮੈਚ ਜਿੱਤੇ ਜਾ ਰਹੇ ਨੇ, ਤੇ ਹੁਣ ਬਾਹਰ ਵੀ ਹੋ ਗਈ ਸਪੇਨ ਤੋਂ ਸ਼ਿਕਸਤ ਖਾ ਕੇ। अगर जीत जाएंगे तो फिर तमाम सजानात खत्म हो जाएंगे, उससे जाहिर है फिर कोई ऑप्शन ही नहीं रहेगा। डेफिनेटली बढ़िया टीमां ने प्रिपरेशन करके आनी ने ते बड़ी टीम का प्रेशर तो होता है वर्ल्ड कप के अंदर, तुहानू पता है ये भी सियासत का हिस्सा है जी। अर्जेंटाइन, फ्रांस, बेल्जियम ते किनू लगता है कि जीत सकती है टीम? थोड़ी फेवरेट टीम केड़ी है? मैं तो समझा अर्जेंटाइन और ये टीम
वन ऑफ द बेस्ट टीम ਤੇ ਹਾਲੇ ਤੱਕ ਜਿਸ ਤਰੀਕੇ ਨਾਲ ਖੇਡ ਰਹੀ ਸੀ ਉਹ ਆਪਣੀ ਟੀਮ ਨੂੰ ਅੱਛੇ ਤਰੀਕੇ ਨਾਲ ਲੈ ਕੇ ਚੱਲੇ ਨੇ ਪ੍ਰੋਬਬਲੀ ਅਰਜੈਂਟਾਈਨ ਨੂੰ ਚਾਂਸ ਲੱਗਦਾ ਹੈ ਕਿ ਵਰਲਡ ਕੱਪ ਜਿੱਤੇਗਾ ਜੀ ਬਿਲਕੁਲ ਨਾਲ ਅਸੀਂ ਕਿਹਾ ਵਰਲਡ ਦੀ ਗੱਲ ਕਰੀਏ ਤੁਹਾਨੂੰ ਪਤਾ ਹੈ 5 ਲੱਖ ਦੀ ਆਬਾਦੀ ਹੈ ਤੇ ਉਹਨਾਂ ਨੇ ਨੱਥ ਪਾਤੀ ਸੀ ਅਰਜੈਂਟਾਈਨ ਨੂੰ ਲੇਕਿਨ ਅਸੀਂ 5 ਕਰੋੜ ਵਾਲੀ ਆਬਾਦੀ ਅਸੀਂ ਕਿਉਂ ਮਹਿਰੂਮ ਐਸੇ ਨੇ ਵੱਡੇ ਇਵੈਂਟ ਤੋਂ ਸਾਡੀ ਵੀ ਇਹ ਖੁਆਇਸ਼ ਹੁੰਦੀ ਕਿ ਅਸੀਂ ਆਪਣੇ ਖਿਡਾਰੀਆਂ ਨੂੰ ਵੇਖੀਏ ਇਸ ਇਵੈਂਟ ਵਿੱਚ ਕਿਉਂ ਅਸੀਂ ਕੁਆਲੀਫਾਈ ਨਹੀਂ ਕਰ ਸਕਦੇ ਦੇਖੋ ਇਹ ਅੱਛੀ ਖਾਇਸ਼ ਹੈ ਖਾਇਸ਼ ਦੇ ਹੱਦ ਤੱਕ ਬਹੁਤ ਅੱਛਾ ਹੈ लेकिन प्रैक्टिकली अगर चीज़ों को देखा जाए तो थोड़ा जा मुश्किल है पहले भी ਅਸੀਂ ਪ੍ਰੋਗਰਾਮ ਵਿੱਚ ਮੁਤੱਦਦ ਵਾਰ ਜ਼ਿਕਰ ਕਰ ਚੁੱਕੇ ਹਾਂ ਸਾਰੀਆਂ ਚੀਜ਼ਾਂ ਦਾ ਬਹੁਤ ਸਾਰੇ ਐਲੀਮੈਂਟ ਚੀਜ਼ਾਂ ਨੇ ਉਹ ਜਦ ਤੱਕ ਨਹੀਂ ਹੋਣ ਲੱਗੀਆਂ ਤਾਂ ਤੱਕ ਤੁਹਾਡੇ ਕੋਲ ਇੰਨਾ ਟੈਲੈਂਟ ਨਹੀਂ ਆ ਸਕਦਾ ਤੁਸੀਂ ਵਰਲਡ ਕੱਪ ਦੀ ਗੱਲ ਕਰਦੇ ਹੋ ਤਾਂ ਬਹੁਤ ਵੱਡਾ ਇਵੈਂਟ ਹੈ ਉਸ ਨਾਲ ਕੁੱਤਾ ਚੇਂਜ ਹੋ ਜਾਂਦੀ ਹੈ ਤੁਸੀਂ ਅਗਰ ਲੋਕਾਂ ਨੇ ਏਸ਼ੀਆ ਨੂੰ ਲੈਣ ਤੱਕ ਜਿੱਤ ਜਾਓ ਤਾਂ ਬੜੀ ਗੱਲ ਹੋ ਗਈ ਔਰ ਜੇਕਰ ਤੁਸੀਂ ਵਰਲਡ ਦੀ ਗੱਲ ਕਰਦੇ ਹੋ ਤਾਂ ਸਾਰੇ ਇੰਟਰਨੈਸ਼ਨਲ ਪੋਲਿਟਿਕਸ ਹੈ ਇੰਟਰਨੈਸ਼ਨਲ ਗੇਮਸ ਹਨ ਉੱਥੇ ਤੱਕ ਤੁਸੀਂ ਪਹੁੰਚ ਹੀ ਨਹੀਂ ਸਕਦੇ ਹੋ ਜਿਤਨਾ ਬਜਟ अर्जेंटीना ने फुटबॉल से रोकना पाकिस्तान की हुकूमत अपनी आवाम ने पीएचडी पे लानी है पब्लिक सर्विस डेवलपमेंट प्रोग्राम से लानी है ये तो तुझे ला लो के उन्होंने लेवल किए तो सारे लेवल किए सारे मुल्क के ग्राउंड नहीं ने सारे मुल्क के कोचिंग नहीं ने सारे मुल्क के ਉਹ ਤੁਸੀਂ ਕਹਿ ਰਹੇ ਹੋ ਗਰਾਊਂਡ ਨਹੀਂ ਨੇ ਉਹ ਸਾਡੇ ਮੈਂਬਰ ਪਾਰਲੀਮੈਂਟ ਨੇ ਨਬੀਲ ਕਬੂਲ ਸਾਹਿਬ ਉਹਨਾਂ ਨੇ ਬਕਾਇਦਾ ਤੌਰ ਤੇ ਦਾਅਵਤ ਦੇਤੀ ਹੈ ਫੀਫਾ ਦੇ ਸਦਰ ਨੂੰ ਕਿ ਤੁਸੀਂ ਅਗਲਾ ਜਿਹੜਾ ਵਰਲਡ ਕੱਪ ਦਾ ਇਵੈਂਟ ਹੈ 2030 ਵਾਲਾ ਪਾਕਿਸਤਾਨ 'ਚ ਕਰਾ ਲਓ ਲਿਆਰੀ ਵਿੱਚ ਉਹਨੇ ਤਾਂ ਕਹਿੰਦੇ ਜ਼ਰੂਰ ਕਿਹਾ ਸੀ ਲੇਕਿਨ ਉਹਨਾਂ ਨੇ ਨਾਲ ਹੀ ਮਸ਼ਵਰਾ ਦਿੱਤਾ ਸੀ ਕਿ ਟੀਵੀ ਦੇ ਵਿੱਚ ਕਰਾਓ ਵੱਡੀ ਸਕਰੀਨ ਲਾ ਲਓਗੇ ਤਾਂ ਇੱਥੇ ਵਰਲਡ ਕੱਪ ਕਰਾ ਸਕਦੇ ਅੱਛਾ ਤੁਹਾਨੂੰ ਪਤਾ ਪੂਰਾ ਇੱਕ ਸ਼ਹਿਰ ਆਬਾਦ ਕੀਤਾ ਜਾਣਾ ਹੈ ਜੀ पूरी लॉजिस्टिक सपोर्ट होनी है बिडिंग होनी है इससे बड़ा पैसा लगता है यानी कि सिर्फ द स्पॉन्सर इज द बोटिंग लॉजिंग ਤੁਹਾਡੇ ਕੋਲ ਸਟੈਂਡਰਡ ਦੇ 에어ਪੋਰਟਸ ਨਹੀਂ ਨੇ ਤੁਹਾਡੇ ਕੋਲ ਸਟੈਂਡਰਡ ਗਰਾਊਂਡ ਨਹੀਂ ਨੇ ਤੁਹਾਡੇ ਕੋਲ ਹਸਪਿਟੈਲਿਟੀ ਵਾਲੇ ਏਰੀਆਜ਼ ਨਹੀਂ ਨੇ ਜਿੱਥੇ ਪਲੇਅਰਾਂ ਨੂੰ ਕਰਾਓਗੇ ਇੱਥੇ ਸ੍ਰੀਲੰਕਾ ਦੀ ਮਾੜੇ ਜਿਹੇ ਮੁਲਕ ਦੀ ਟੀਮ ਆ ਜਾਣੀ ਤੇ ਇਹਨਾਂ ਦੀ ਸ਼ਕਲ ਬਣ ਜਾਂਦੀ ਕਿ ਇਹਨਾਂ ਨੂੰ ਸਿਕਿਉਰਿਟੀ ਕਿੰਨੀ ਦਈ ਹੈ ਇਹ ਤਾਂ ਵੱਡੀਆਂ ਟੀਮਾਂ ਦੇ ਮੁਮਕਿਨ ਹੀ ਨਹੀਂ ਕਿ ਇਹ ਤੁਸੀਂ ਇਤਨੇ ਵੱਡੇ ਮੁਲਕ ਨੂੰ ਆਰਗੇਨਾਈਜ਼ ਕਰੋ ਤੇ ਲੈ ਕੇ ਆਓ ਤੇ ਨਬੀਲ ਕਬੂਲ ਸਾਹਿਬ मेरा ख्याल है सीनियर पॉलिटिशियन ने मेरा तो मशवरा है कि दिन ने टाइम ख्वाब ना देखा करो ख्वाब रात में टाइम इतने लगते हैं बाकी जो ख्वाहिश से बंदा कर सकना है लेकिन टीवी तो अलावा तुसी वर्ल्ड कप पाकिस्तान से ऑर्गेनाइज नहीं कर सकते ਅੱਛਾ ਜਰਾ ਥੋੜੀ ਜਿਹੀ ਕ੍ਰਿਕਟ ਦੀ ਗੱਲ ਕਰ ਲਈਏ ਤੁਹਾਡੇ ਮੇਰੇ ਖਿਆਲ ਫੇਵਰਟ ਨੇ ਬਾਬਰ ਆਜ਼ਮ ਉਹਨਾਂ ਨੂੰ ਟੈਸਟ ਟੀਮ ਦੀ ਕਪਤਾਨੀ ਦੇ ਦਿੱਤੀ ਗਈ ਹੈ ਪਹਿਲੇ ਕਹਿੰਦੇ ਪਏ ਸਨ ਕਿ ਜੀ ਸ਼ਾਇਦ ਸਲਮਾਨ ਅਲੀ ਆਗਾ ਕਪਤਾਨ ਬਣ ਜਾਣ ਫਿਰ ਇਹ ਵੀ ਖਬਰਾਂ ਚੱਲਦੀਆਂ ਰਹੀਆਂ ਕਿ ਇਮਾਮੁਲ ਹਕ ਦਾ ਨਾਮ ਵੀ ਆ ਰਿਹਾ ਕਿੱਦਾਂ ਵੇਖਦੇ ਬਾਬਰ ਆਜ਼ਮ ਦੀ ਨਾਮਜ਼ਦਗੀ ਜਿਹੜੀ ਹੋਈ ਹੈ देखो जी बाबर आजम एक वर्ल्ड क्लास क्रिकेटर है उन्होंने जो रिस्पांसिबिलिटी जो होती है सर जो खेडे ने उन्होंने परफॉर्म किया है जी पूरा अपनी टीम इस जगह बनाने कामयाब हुई ते जिदा कल के इन्हां दा बाकी प्लेयरां दा किसी के खिलाफ नहीं है ਅਸੀਂ अपना ओपिनियन देने अपनी ओपिनियन ਜਿਹੜਾ हर बंदे ਨੂੰ राइट है जर्नलिस्ट के तौर पे हर चीज को मॉनिटरी देखा जाना है उन्होंने वॉच किया जाना है लेकिन जिन्हां खिलाड़ियों ते ਤੁਸੀਂ डिपेंड कर रहे हो ਉਹ ਤਾਂ ਵਿਚਾਰੇ ਡੋਮੈਸਟਿਕ ਕ੍ਰਿਕਟ ਵੀ ਖੇਡ ਸਕਦੇ ਜੀ लेकिन यह भी कहा जा रहा है कि T20 की परफॉर्मेंस होता है उन्होंने कप्तान बना दिया गया पेशावर जलमी उन्होंने ट्रॉफी जितवाती है 2 सेंचुरियां भी करती हैं लेकिन सलमान अली आगा का टेस्ट रिकॉर्ड चंगा सीगा बेहतर नहीं सीखे कि उन्होंने कप्तानी दे दी जाती उस वजह बाबर आजम वर्ल्ड क्लास क्रिकेटर ने और उन्होंने जेडे मैचेस ने ਤੁਹਾਡੇ ਸਾਹਮਣੇ अच्छे तरीके से कैप्टनसी करते हैं और बेहतर अंदाज में टीम लेके चल सकते हैं जुल्फिकार बेग साहब उन्हें यह भी किया जा रहा है कि हो सकता है वैस्ट इंडीज़ से इंग्लैंड के खिलाफ जो साड़ी परफॉर्मेंस चंगी नहीं आई फिर बाबर आजम को हटा दिया जाए असं माजी में भी वेख्या 2 बार उन्होंने कप्तान बनाया गया लेकिन इवें दे हालात बनाए गए कि वो आप ही रिजाइन दे के चले गए तो हुण सर्कस बंद होएगी थोड़ी नज़र में देखो जी इन्हों के खिलाफ भी पॉलिसियां तैयार की जाने बारे गल्लां की जानी खास किस्म का मीडिया कैंपेन चलाई जानी हर खिलाड़ी ने बारे जो परफॉर्म कर जो इंटरनेशनल स्टैंडर्ड का प्लेयर हो उसमें ਤੁਸੀਂ अगर देखो ना इंडिया हो गया इंग्लैंड हो गया अपने ਜਿਹੜੇ ਬਾਕੀ ਮੁਲਕ ਆਸਟ੍ਰੇਲੀਆ ਉਹ ਆਪਣੀ ਟੀਮਾਂ ਨੂੰ ਸਪੋਰਟ ਕਰਦੇ ਨੇ ਇੱਥੇ ਸਾਡੇ ਜਿਹੜੇ ਪਲੇਅਰਾਂ ਨੂੰ ਓਬਲਾਈਜ਼ ਕਰਨਾ ਹੁੰਦਾ ਜਿਵੇਂ ਸ਼ਾਦਾਬ ਹੋ ਗਿਆ ਸ਼ਹਿਨਸ਼ਾਹ ਅਫਰੀਦੀ ਹੋ ਗਿਆ ਇਹਨਾਂ ਨੂੰ ਓਬਲਾਈਜ਼ ਕਰਨਾ ਹੋਵੇ ਤੇ ਇਹਨਾਂ ਦੇ ਖਿਲਾਫ ਲੌਬੀ ਤਿਆਰ ਹੋ ਜਾਂਦੀ ਹੈ ਪ੍ਰੋਪਰ ਹੈਲਪ ਕਰਨ ਵਾਸਤੇ ਪੈਰਾਸ਼ੂਟ ਦੇ ਜ਼ਰੀਏ ਹੈਲੀਕਾਪਟਰ ਦੇ ਜ਼ਰੀਏ ਆ ਜਾਂਦੇ ਬੰਦੇ ਜਿਹੜੇ ਹੈਲਪ ਕਰਦੇ ਨੇ ਕਹਿੰਦੇ ਜੀ ਇਹਨਾਂ ਨੂੰ ਅੱਗੇ ਲੈ ਕੇ ਆਓ ਅਗਰ ਬਾਬਰ ਆਜ਼ਮ ਇਹ ਡਿਪੈਂਡ ਕਰਦਾ ਹੈ ਕਿ ਉਹ ਅਗਰ ਅੱਛਾ ਪਰਫਾਰਮ ਕਰ ਰਹੇ ਨੇ ਤੇ ਡੈਫੀਨੇਟਲੀ ਉਹਨਾਂ ਨੂੰ ਪਾਣੀ ਦੇਣੀ ਦਿੱਤੀ ਜਾਏ ਚਾਹੀਦੀ ਹੈ ਤੇ ਮੈਂ ਤਾਂ ਸਮਝਦਾ ਕੋਈ ਖਿਡਾਰੀ ਅਗਰ ਪ੍ਰੋਫੈਸ਼ਨਲ ਹੈ ਤਾਂ ਆਪਣੇ ਪ੍ਰੋਫੈਸ਼ਨਲ ਅੰਦਾਜ਼ ਵਿੱਚ ਨਾ ਸਿਰਫ ਟੀਮ ਨੂੰ ਚਲਾਵੇ ਬਲਕਿ ਟੀਮ ਜਿੱਤੇ 'ਚ ਆਪਣਾ ਕਿਰਦਾਰ ਅਦਾ ਕਰੇ ਡੈਫੀਨੇਟਲੀ ਜਦੋਂ ਤੁਸੀਂ ਕਪਤਾਨ ਬਣਦੇ ਹੋ ਕਿਸੇ ਟੀਮ ਦੇ ਤੁਹਾਡੇ ਤੇ ਜ਼ਿੰਮੇਵਾਰੀਆਂ ਵੱਧ ਜਾਂਦੀਆਂ ਨੇ ਤੇ ਉਹਨਾਂ ਜ਼ਿੰਮੇਵਾਰੀਆਂ ਨੂੰ ਬੇਸਿਕਲੀ ਕੈਰੀ ਕਰਨਾ ਜਿਹੜਾ ਨਾ ਉਹ ਕੈਪਟੈਂਸੀ ਹੁੰਦੀ ਹੈ ਤੇ ਬਾਬਰ ਆਜ਼ਮ ਦੇਖੋ ਬਹੁਤ ਸਾਰੀਆਂ ਚੀਜ਼ਾਂ ਨੂੰ ਸਿੱਖਿਆ ਵੀ ਉਹਨਾਂ ਨੇ ਔਰ ਜਿਸ ਕਲਾਸ ਦੇ ਪਲੇਅਰ ਨੇ ਉਸ ਟੈਲੈਂਟ ਦੇ ਪਲੇਅਰ ਨੂੰ ਅਗਰ ਇਸ ਟੈਲੈਂਟ ਤੇ ਮੌਕਾ ਮਿਲੇ ਤੇ ਡੈਫੀਨੇਟਲੀ ਪਾਕਿਸਤਾਨ ਜਿੱਤੇ ਦਾ ਆਪਣਾ ਕਿਰਦਾਰ ਅਦਾ ਕਰਨਗੇ लेकिन जो उन्होंने फास्ट बॉलर का कॉम्बिनेशन है वो बड़ा वीक है उस हवाले पाकिस्तान क्रिकेट बोर्ड को चाहिए
वो लंबा को अच्छा प्लान तैयार करें जिससे प्लेयर ग्रूम अप किया जाए बल्कि वो अगले फ्यूचर टूर्नामेंट से जितनी ज्यादा किरदार अदा करें। ਤੇ ਪਾਕਿਸਤਾਨ ਨੇ ਚੈਲੰਜ ਦੀ ਬਿਲਕੁਲ ਕਮੀ ਨਹੀਂ ਹੈ, ਤੁਹਾਡੇ ਨੌਲੇਜ ਵੀ ਹੈ ਸਾਰੀਆਂ ਚੀਜ਼ਾਂ ਜੀ। ਤੇ ਇਹ ਸਾਡੇ ਪ੍ਰੋਪਰ ਇੱਕ ਪਲਾਨ ਤਿਆਰ ਕਰਨਾ ਚਾਹੀਦਾ ਔਰ ਬੜੀ ਖੁਸ਼ੀ ਦੀ ਗੱਲ ਹੈ ਕਿ ਇਸਲਾਮਾਬਾਦ ਵਿੱਚ ਵੀ ਜਿਹੜਾ ਗਰਾਊਂਡ ਬਣ ਰਿਹਾ ਉਹਦਾ ਵੀ ਨਾਲ ਜ਼ਿਕਰ ਕਰਾਂਗੇ, ਉਸ ਵਿੱਚ ਕਾਫੀ ਹੱਦ ਤੱਕ ਵਰਕਿੰਗ ਹੋ ਰਹੀ ਹੈ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਛੇ ਵੈਲਿਊ ਵੀ ਬਣ ਰਹੇ ਨੇ ਤੇ ਇੰਟਰਨੈਸ਼ਨਲ ਕ੍ਰਿਕਟ ਨਾਲ ਸਟੈਂਡਰਡ ਵੀ ਹਾਈ ਹੋ ਰਿਹਾ ਹੈ। ਅੱਛਾ, ਆਕਿਬ ਜਾਵੇਦ ਸਾਹਿਬ ਕਹਿੰਦੇ ਕਿ ਖਿਡਾਰੀ 3-4 ਸਾਲ ਤੋਂ ਡੋਮੈਸਟਿਕ ਕ੍ਰਿਕਟ ਤੋਂ ਦੂਰ ਸੀਗੇ, ਮਤਲਬ 4 ਡੇ ਕ੍ਰਿਕਟ ਵੀ ਹੈ ਖੇਡਣਾ ਗਵਾਰਾ ਨਹੀਂ ਕਰਦੇ ਸੀ। ਇਹੀ ਵਜ੍ਹਾ ਹੈ ਬੇਗ ਸਾਹਿਬ ਕਿ ਸਾਡੇ ਕੋਲ ਅੱਜ ਕੋਈ ਮਾਇਆਨਾਜ਼ ਕੋਈ ਚੰਗਾ ਫਾਸਟ ਬੋਲਰ ਨਹੀਂ ਹੈਗਾ। ਅਸੀਂ ਬੰਗਲਾਦੇਸ਼ ਦੀ ਗੱਲ ਕਰੀਏ, ਨਾਹਿਦ ਰਾਣਾ 150 ਤੋਂ ਘੱਟ ਬੋਲਿੰਗ ਹੀ ਨਹੀਂ ਕਰਦੇ, ਲੇਕਿਨ ਸਾਡੇ ਕੋਲ ਕੋਈ ਇਵੇਂ ਦਾ ਬੋਲਰ ਹੀ ਨਹੀਂ ਹੈ ਸਵਾਏ ਅਲੀ ਰਜ਼ਾ ਤੇ ਉਹ ਵੀ ਸਿਰਫ 149 ਤੱਕ ਹੀ ਹਜੇ ਜਾ ਰਹੇ ਨੇ, 150 ਤੇ ਉਹਨਾਂ ਨੇ ਵੀ ਟੱਚ ਨਹੀਂ ਕੀਤਾ। ਦੇਖੋ ਜੀ, ਜਿਹੜਾ ਸਟੈਂਡਰਡ ਸਿਲੈਕਸ਼ਨ ਕਮੇਟੀ ਦਾ ਆਕਿਬ ਜਾਵੇਦ ਨਾਲ ਜਦੋਂ ਕਾਲਜ ਵਿੱਚ ਗੱਲਬਾਤ ਹੋਣੀ ਜੀ, ਉਹ ਜਿਹੜੇ ਟਾਈਮ ਦੇ ਡਿਟੇਲ ਸਾਹਮਣੇ ਨੇ ਉਸ ਦੇ ਹਿਸਾਬ ਨਾਲ ਤੇ ਪਾਕਿस्तान की टीम दुनिया की बेस्ट टीम है, लेकिन अगर आप परफॉर्मेंस देखी जाए तो खिलाड़ी के अंदर पोटेंशियल नहीं इतना है तो पाकिस्तान ने जीत चाहता किरदार करे जिला स्पर्शिया ने तुसी इतना अर्सा खड़ा के दूसरे प्लेयर का कैरियर खत्म किया है, उन्होंने बारे देखना चाहिए कि किस तरीके से किया जाए। लेकिन पाकिस्तान के बोर्ड को चाहिए कि लॉन्ग टर्म पॉलिसी तैयार करे जिसके तहत अच्छे रिजल्ट आवन, अच्छे प्लेयर मिलन, डोमेस्टिक जो अच्छा परफॉर्म कर रहा है मुंडा उसमें मौका दिता जाए पाकिस्तान टीम ने भी। जी बिल्कुल जी, उम्मीद करते हैं चीज़ा बेहतरी तरफ जाएंगी। हम अगे वैस्ट इंडीज़ के खिलाफ असी खेडना है, फिर इंग्लिश टीम साढ़े मध्य मुकाबले आएगी क्योंकि जिदा वो इंडिया को हरा रहे इन्होंने इंग्लैंड टीम सानू डर के रहना चाहिए। बहरहाल इंशाल्लाह उम्मीद करते हैं कि यही मुंडे पाकिस्तान का नाम रोशन करेंगे। बहुत बहुत शुक्रिया बेग साहब थोड़े वक्त का। ये सारे मौजूद सन जिन्होंने असी चानन पाया। मैनू दो इजाज़त, अल्लाह हाफिज़ नासिर।